ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 26 ਤਰੀਕ ਆ, ਦਿਨ ਸੋਮਵਾਰ ਹੈ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਬਾਰਡਰ ਪੈਟਰੋਲ ਦੇ ਕਮਾਂਡਰ ਇਨ ਚੀਫ ਗ੍ਰੈਗ ਵਵੀਨੋ ਆ, ਉਹ ਲੱਗਦਾ ਵੀ ਉਹਨਾਂ ਦੀ ਜਿਹੜੀ ਛੁੱਟੀ ਆ ਉਹ ਹੋ ਗਈ ਹੈਗੀ ਆ। ਦਾ ਅਟਲਾਂਟਿਕ ਨਿਊਜ਼ਪੇਪਰ ਰਿਪੋਰਟ ਕਰ ਰਿਹਾ, ਗ੍ਰੈਗ ਵਵੀਨੋ ਲੂਜ਼ਸ ਹਿਸ ਜੌਬ। ਸੋ ਬਾਰਡਰ ਪੈਟਰੋਲ ਦੇ ਚੀਫ ਕਹਿੰਦੇ ਵੀ ਉਹਨੂੰ ਉਹਦੀ ਪੋਜੀਸ਼ਨ ਤੋਂ ਕੱਢ ਦਿੱਤਾ ਗਿਆ ਹੈਗਾ। ਸੋ ਹੁਣ ਉਹ ਐਲ ਸੈਂਟਰੋ ਨੂੰ, ਕੈਲੀਫੋਰਨੀਆ ਨੂੰ ਵਾਪਸ ਜਾਊਗਾ। ਨਾਲ ਉਹਦੇ ਜਿਹੜੇ ਕੁਝ ਜਿਹੜੇ ਉਹਨਾਂ ਦੇ ਹੋਰ EMPLOYEE ਆ, ਉਹ ਵੀ ਵਾਪਸ ਉੱਥੇ ਜਾ ਰਹੇ ਹੈਗੇ ਆ। ਬੋਬੀਨੋ ਦੀ ਇੱਕਦਮ ਜਿਹੜੀ ਡਿਮੋਸ਼ਨ ਹੋਣ ਦਾ ਇਹ ਕਲੀਅਰ ਸਾਈਨ ਆ ਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਜਿਸ ਹਿਸਾਬ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਟੈਕਟਿਕਸ ਯੂਜ਼ ਕਰ ਰਹੇ ਸੀ, ਆਈਸ ਵਾਲੇ ਤੇ ਬਾਰਡਰ ਪੈਟਰੋਲ ਏਜੰਟ ਵਾਲੇ, ਇਲੀਗਲ ਏਲੀਅਨਸ ਨੂੰ ਜਾਂ ਇਲੀਗਲ ਲੋਕਾਂ ਨੂੰ ਅਰੈਸਟ ਕਰਨ ਦੇ ਲਈ। ਪਰ ਜੋ ਦੋ ਮੌਤਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਹੈਗੀਆਂ ਆ, ਇੱਕ 37 ਸਾਲਾਂ ਦਾ ਐਲੈਕਸ ਪ੍ਰੈਟੀ ਤੇ ਦੂਸਰੀ ਜਿਹੜੀ ਬੀਬੀ ਸੀ, ਉਹਨਾਂ ਦੀਆਂ ਮੌਤਾਂ ਤੋਂ ਬਾਅਦ ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਟਵਿਸਟ ਕਰਨ ਦੀ ਬੜੀ ਗੱਲ ਕੀਤੀ ਵੀ ਨਹੀਂ, ਜੋ ਸਾਡੇ ਏਜੰਟ ਸੀ ਉਹਨਾਂ ਨੂੰ ਖਤਰਾ ਆ। ਪਰ ਜਿਸ ਹਿਸਾਬ ਦੇ ਨਾਲ ਵੀਡੀਓਜ਼ ਬਾਹਰ ਆਈਆਂ, ਇਹ ਤੋਂ ਲੱਗਦਾ ਵੀ ਉਹਨਾਂ ਦੋਨਾਂ ਦੇ ਨਾਲ ਜਿਹੜਾ ਧੱਕਾ ਕੀਤਾ ਗਿਆ ਸੀ। ਸੋ ਉਹਨੂੰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਜੋ ਆ ਉਹ ਸਮਝ ਰਿਹਾ ਹੈਗਾ ਵੀ ਉਹਦਾ ਜਿਹੜਾ ਬੈਕਲੈਸ਼ ਬਹੁਤ ਹੋ ਰਿਹਾ। ਈਵਨ ਵਿਦਇਨ ਰਿਪਬਲਿਕਨ ਪਾਰਟੀ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਆ, ਉਹ ਇਸ ਗੱਲੋਂ ਅਪਸੈਟ ਆ। ਸਿਰਫ ਉਹ ਟਰੰਪ ਨਾਲ ਇਸ ਗੱਲ ਨਹੀਂ ਗੱਲ ਕਰਨੀ ਚਾਹੁੰਦੇ ਵੀ ਹੁਣ ਪਤਾ ਨਹੀਂ ਵੀ ਉਹਨਾਂ ਨੇ ਮੂਹਰੇ ਬੋਲਣਾ ਕੀ ਆ, ਪਰ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੀ ਪੋਜੀਸ਼ਨ ਵੀ ਜਿਹੜੀ ਆ ਉਹ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਖਤਰੇ 'ਚ ਹੋ ਸਕਦੀ ਹੈਗੀ ਆ। ਇਹਨੂੰ ਦੇਖਦੇ ਹੋਏ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਆਪਣੀ ਜਿਹੜੀ ਟੋਨ ਚੇਂਜ ਕੀਤੀ ਹੈਗੀ ਆ ਤੇ ਟੌਮ ਹੋਮਨ ਨੂੰ ਉਹਨਾਂ ਨੇ ਹੁਣ ਭੇਜਿਆ ਹੈਗਾ, ਜੋ ਆਈਸ ਦਾ ਚੀਫ ਆ, ਉੱਥੇ ਮਿਨੀਐਪੋਲਿਸ ਦੇ ਵਿੱਚ, ਮਿਨੇਸੋਟਾ 'ਚ। ਤੇ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸੈਕਟਰੀ ਕ੍ਰਿਸਟੀ ਨੋਇਮ ਆ, ਤੇ ਉਹਨਾਂ ਦੇ ਜਿਹੜੇ ਕਲੋਜ਼ ਐਡਵਾਈਜ਼ਰ ਕੋਰੀ ਲੈਂਡੋਸਕੀ ਆ, ਉਹ ਦੋਨੋਂ ਜਾਣੇ ਬਹੁਤ ਬਿਗੇਸਟ ਬੈਕਰ ਸੀਗੇ ਬੋਵੀਨੋ ਦੇ, ਤੇ ਉਹਨਾਂ ਦੀ ਵੀ ਛੁੱਟੀ ਕਿਸੇ ਟਾਈਮ ਹੋ ਸਕਦੀ ਹੈਗੀ ਆ। ਸੋ ਕਾਫੀ ਜ਼ਿਆਦਾ ਜਿਹੜਾ ਉਥਲ ਪੁਥਲ ਹੋਣ ਜਾ ਰਿਹਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਫਰਕ ਤਾਂ ਜਿਹੜਾ ਇਸ ਦੇ ਕਰਕੇ ਜਿਹੜਾ ਉਹ ਪਿਆ ਆ, ਇਹ ਬਾਰਡਰ ਜ਼ਾਰ ਨੇ ਟੌਮ ਹੋਮਨ, ਇਹ ਕਿਸੇ ਇਸ ਤਰੀਕੇ ਦੇ ਨਾਲ ਕਿਸੇ ਮਹਿਕਮੇ ਦੇ ਮੇਨ ਉਹ ਨਹੀਂ ਹੈਗੇ ਵੀ ਉਹਨਾਂ ਨੂੰ ਡਾਇਰੈਕਟਰ ਹੈਗੇ ਆ। ਜਿੱਦਾਂ ਕ੍ਰਿਸਟੀ ਨਿਓਮ ਆ, ਇਹਨਾਂ ਨੂੰ ਸੈਨੇਟ ਨੇ ਅਪਰੂਵ ਕੀਤਾ ਹੈ। ਗ੍ਰੈਗਰੀ ਬੋਵੀਨੋ CBP ਦੇ EMPLOYEE ਜਿੱਦਾਂ ਉਹ ਹੈਗੇ ਆ, ਉਸ ਤਰੀਕੇ ਦੇ ਨਾਲ ਟੌਮ ਹੋਮਨ ਨਹੀਂ ਆ। ਹਾਂ, ਇਹਨਾਂ ਦਾ ਪੁਰਾਣਾ ਲਾ ਐਨਫੋਰਸਮੈਂਟ ਦਾ CBP ਦਾ ਤਜਰਬਾ ਜ਼ਰੂਰ ਹੈਗਾ ਆ। ਉਹ ਉਹਨਾਂ ਨੂੰ ਬਾਰਡਰ ਜ਼ਾਰ ਪਹਿਲੇ ਦਿਨ ਹੀ ਆਉਂਦਿਆਂ ਰਾਸ਼ਟਰਪਤੀ ਟਰੰਪ ਹੋਣਾ ਨੇ ਲਗਾਇਆ ਸੀਗਾ। ਸੋ ਉਹਨਾਂ ਨੂੰ ਹੁਣ ਉੱਥੇ ਘੱਲਿਆ ਗਿਆ। ਇਹਨਾਂ ਦੋਨਾਂ ਨੂੰ ਇੱਕ ਹਿਸਾਬ ਦੇ ਨਾਲ ਸਾਈਡ ਲਾਈਨ ਜਿਹੜਾ ਉਹ ਕਰਕੇ, ਸੋ ਟੈਂਪਰੇਚਰਸ ਕੂਲ ਡਾਊਨ ਹੋਣ, ਇਹਦੇ ਲਈ ਜਿਹੜੇ ਟੌਮ ਹੋਮਨ ਆ ਉਹਨਾਂ ਨੂੰ ਘੱਲਿਆ ਆ। ਵਾਈਟ ਹਾਊਸ ਨੇ ਇਹੀ ਨਾਲ ਬਿਆਨ ਦਿੱਤਾ ਸੀਗਾ ਵੀ ਹਾਂ ਜੀ, ਇਹ ਫਰਾਡ ਦੇ ਵਿੱਚ, ਜਾਂਚ ਦੇ ਵਿੱਚ ਮਦਦ ਕਰਨ ਦੇ ਲਈ ਉੱਥੇ ਜਾ ਰਹੇ ਨੇ। ਪਰ ਸਭ ਨੂੰ ਪਤਾ ਹੈ ਵੀ ਕਿਹੜੇ ਮਾਹੌਲ ਦੇ ਵਿੱਚ ਉਹਨਾਂ ਨੂੰ ਹੁਣ ਉੱਥੇ ਜਾਣਾ ਪਿਆ ਹੈ। ਨੈਗੇਟਿਵ ਜਿਹੜੀ ਇੱਕ ਹਿਸਾਬ ਦੇ ਨਾਲ ਆਊਟਲੁੱਕ ਸਰਕਾਰ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਉਹ ਬਣ ਚੁੱਕੀ ਹੈਗੀ ਆ। ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਟਰੰਪ ਹੁਣਾਂ ਦੀ ਗੱਲਬਾਤ ਹੋਈ ਆ, ਗਵਰਨਰ ਜਿਹੜੇ ਵਾਲਜ਼ ਆ, ਟਿਮ ਵਾਲਜ਼ ਆ, ਉਹਨਾਂ ਦੇ
ਨਾਲ ਤੇ ਜਿਹਦੇ ਵਿੱਚ ਟਰੰਪ ਹੁਣਾਂ ਨੇ ਇਹ ਦਾਅਵਾ ਕੀਤਾ ਵੀ ਦੇ ਸੀਮ ਟੂ ਬੀ ਔਨ ਅ ਸਿਮਿਲਰ ਵੇਵਲੈਂਥ, ਯਾਨੀ ਕਿ ਦੋਨੋਂ ਇੱਕੋ ਤਰੀਕੇ ਦੇ ਨਾਲ ਜਿਹੜੀ ਚੀਜ਼ ਆ ਉਹ ਸੋਚ ਰਹੇ ਹੈਗੇ ਆ। ਸੋ ਜਿਹੜੇ ਉਹਦੇ ਨਾਲ ਕੰਮ ਕਰਨ ਵਾਲੇ ਆ, ਜਿਹੜੀ ਐਲੈਕਸ ਪ੍ਰੈਟੀ ਜੋ ਇੱਕ ਨਰਸ ਸੀਗਾ, ਵੈਟਰਨ ਪੇਸ਼ੈਂਟਸ ਦੇ ਨਾਲ ਕਹਿੰਦੇ ਵੀ ਬੜਾ ਕੰਪੈਸ਼ਨੇਟ ਬੰਦਾ ਸੀ, ਵੀਏ ਮੈਡੀਕਲ ਸੈਂਟਰ ਦੇ ਵਿੱਚ ਇਹ ਕੰਮ ਕਰਦਾ ਸੀਗਾ। ਸੋ ਮਿਨੀਐਪੋਲਿਸ ਦੇ ਵਿੱਚ ਇਸ ਦੀ ਫੈਡਰਲ ਜਿਹੜੀ ਜਾਂਚ ਕੀਤੀ ਜਾ ਰਹੀ ਆ। ਸਟੇਟ ਮੰਗ ਕਰ ਰਹੀ ਆ ਵੀ ਇਸ ਸੀਨ ਦੀ ਅਸੀਂ ਜਾਂਚ ਕੀਤੀ ਜਾਵੇ। ਉਧਰ ਆਲਰੇਡੀ ਇੱਕ ਜੱਜ ਨੇ ਇੰਜੰਕਸ਼ਨ ਲਾ ਦਿੱਤਾ ਆ, ਇਸ ਚੀਜ਼ ਦੇ ਉੱਤੇ ਰੋਕ ਲਾ ਦਿੱਤੀ ਆ ਫੈਡਰਲ ਏਜੰਟਸ ਨੂੰ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਐਵੀਡੈਂਸ ਆ ਉਹਨੂੰ ਇੱਧਰ ਉੱਧਰ ਨਾ ਕੀਤਾ ਜਾਵੇ ਤੇ ਉਹਨੂੰ ਐਜ਼ ਇਟ ਇਜ਼ ਜਿਹੜਾ ਉਹ ਰੱਖਿਆ ਜਾਵੇ, ਤਾਂ ਜੋ ਜਿਹੜੀਆਂ ਸਟੇਟ ਅਥਾਰਟੀਜ਼ ਆ ਵੀ ਜੇ ਉਹਨਾਂ ਦਾ ਅਧਿਕਾਰ ਖੇਤਰ ਬਣਦਾ ਹੋਇਆ ਵੀ ਉਹ ਬਾਅਦ ਦੇ ਵਿੱਚ ਉਸ ਦੀ ਜਾਂਚ ਕਰ ਸਕਣ। ਤੇ ਮਿਨੀਐਪੋਲਿਸ ਦੇ ਪੁਲਿਸ ਚੀਫ ਨੇ ਕਿਹਾ ਵੀ ਬਵੀਨੋ ਦੇ ਜਿਹੜੇ ਐਕਸ਼ਨ ਆ ਨਾਟ ਹੈਵ ਬੀਨ ਹੈਲਪਫੁਲ, ਵੀ ਇਹਨਾਂ ਦੇ ਨਾਲ ਕੋਈ ਮਦਦ ਨਹੀਂ ਹੋ ਰਹੀ ਹੈਗੀ। ਜੀਓਪੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਰੈਟਰੀਬਿਊਸ਼ਨ ਦੀ ਗੱਲ ਕਰਦੇ ਹੋਏ ਉਹ ਰੇਸ ਚੋਂ ਜਿਹੜੇ ਉਹ ਬਾਹਰ ਹੋ ਗਏ ਆ। ਡੀਐਚਐਸ ਨੇ ਉੱਦਾਂ ਕਿਹਾ ਵੀ ਇਹਨਾਂ ਨੂੰ ਫਾਇਰ ਨਹੀਂ ਕੀਤਾ ਗਿਆ, ਜਿਹੜੇ ਗ੍ਰੈਗਰੀ ਬਵੀਨੋ ਆ ਉਹਨਾਂ ਨੂੰ ਹਾਂ ਵੀ ਉੱਥੋਂ ਕਿਹਾ ਵੀ ਮਿਨੀਐਪੋਲਿਸ ਤੋਂ ਜਿਹੜਾ ਚਲੇ ਜਾਓ। ਬਵੀਨੋ ਜਦੋਂ ਵੀ ਘੁੰਮਦਾ ਹੈ ਆਲੇ ਦੁਆਲੇ 10 12 14 ਜਿਹੜੇ ਆਈਸ ਦੇ ਜਿਹੜੇ ਹੋਰ ਏਜੰਟ, ਬਾਰਡਰ ਪੈਟਰੋਲ ਦੇ ਜਿਹੜੇ ਏਜੰਟਸ ਆ ਉਹ ਨਾਲ ਉਹਨਾਂ ਦੇ ਹੁੰਦੇ ਆ। ਹਰੀ ਵਰਦੀ ਪਾਏ ਹਮੇਸ਼ਾ ਹੀ ਉਹ ਦੇਖੇ ਜਾਂਦੇ ਹੈਗੇ ਆ। ਗ੍ਰੈਗ ਬਵੀਨੋ ਦੇ ਉਲਟ ਪਹਿਲਾਂ ਵੀ ਸ਼ਿਕਾਗੋ ਵਾਲੇ ਮਾਮਲੇ 'ਚ ਜਦੋਂ ਉੱਥੇ ਇਮੀਗ੍ਰੇਸ਼ਨ ਕ੍ਰੈਕਡਾਊਨ ਹੋ ਰਿਹਾ ਸੀ, ਕੇਸਾਂ ਦੇ ਵਿੱਚ ਜੱਜ ਦੇ ਵੱਲੋਂ ਵੀ ਕਈ ਵਾਰੀ ਜਿਹੜੀ ਉਹਨਾਂ ਨੂੰ ਫਿਟਕਾਰ ਜਿਹੜੀ ਉਹ ਪਾਈ ਜਾ ਚੁੱਕੀ ਹੈਗੀ ਆ, ਪਰ ਉਹ ਆਪਣੇ ਐਕਸ਼ਨਸ ਦੇ ਵਿੱਚ ਇਨਫੈਕਟ ਹੋਰ ਸਖਤ ਹੁੰਦੇ ਜਿਹੜੇ ਹੋ ਗਏ ਆ ਤੇ ਨਤੀਜਾ ਇਹ ਨਿਕਲਿਆ ਵੀ ਮਾਹੌਲ ਇੱਥੇ ਤੱਕ ਜਿਹੜਾ ਉਹ ਆਣ ਅਪੜਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਆਪਣੇ ਸਾਹਮਣੇ ਬਣੀ ਪਈ ਆ। ਗ੍ਰੈਗ ਬੋਬੀਨੋ ਹੁਣਾਂ ਨੂੰ ਮਿਨੀਐਪੋਲਿਸ ਮਿਨੀਸੋਟਾ ਤੋਂ ਇੱਕ ਹਿਸਾਬ ਦੇ ਨਾਲ ਬਾਹਰ ਜਿਹੜਾ ਉਹ ਜਾਣ ਨੂੰ ਕਹਿ ਦਿੱਤਾ ਗਿਆ ਵੀ ਤਾਂ ਜੋ ਮਾਹੌਲ ਆ ਉਸ ਨੂੰ ਠੰਡਿਆ ਕੀਤਾ ਜਾ ਸਕੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਵਿੰਟਰ ਸਟਾਰਮ ਤੇ ਕੋਲਡ ਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਕਹਿੰਦੇ ਵੀ ਸਟਾਰਮ ਬਰਫ਼ਬਾਰੀ ਠੰਡ ਜਿਹੜੀ ਹੋ ਰਹੀ, ਹੁਣ ਤੱਕ ਰਿਪੋਰਟ ਹੋ ਰਿਹਾ ਵੀ 1 ਦਰਜਨ ਤੋਂ ਵੱਧ ਮੌਤਾਂ ਇਸ ਦੇ ਕਰਕੇ ਹੋ ਚੁੱਕੀਆਂ ਹੈਗੀਆਂ ਆ। ਕਈ ਥਾਵਾਂ ਦੇ ਉੱਤੇ ਅਜੇ ਵੀ ਬਿਜਲੀ ਜਿਹੜੀ ਆ ਉਹ ਗਈ ਹੈਗੀ ਆ। ਸੋ ਇਹ ਵੱਖ-ਵੱਖ ਇਲਾਕਿਆਂ ਦੇ ਵਿੱਚ ਖਾਸ ਕਰਕੇ ਸਦਰਨ ਸਟੇਟਸ ਤੋਂ ਲੈ ਕੇ ਈਸਟ ਕੋਸਟ ਤੱਕ ਇਹ ਬਰਫ਼ਬਾਰੀ ਤੇ ਆਈਸ ਆ ਉਹ ਦੇ ਕਰਕੇ ਜਿਹੜੀ ਆਈਸ ਬਹੁਤ ਜ਼ਿਆਦਾ ਠੰਡ ਪੈ ਰਹੀ ਆ, ਉਹਦੇ ਕਰਕੇ ਜਿਹੜੀ ਸਿਚੁਏਸ਼ਨ ਆ ਉਹ ਬਣੀ ਪਈ ਆ। ਕੱਲ ਜਿਹੜੇ ਵੀ NFL ਦੇ ਫੈਨ ਹੋਣਗੇ ਉਹਨਾਂ ਨੇ ਜਿਹੜੇ ਨਿਊ ਇੰਗਲੈਂਡ ਪੈਟਰੀਅਟਸ ਤੇ ਡੈਨਵਰ ਬ੍ਰੌਂਕੋਸ ਦੀ ਗੇਮ ਦੇਖੀ ਹੋਣੀ ਆ। ਉਹਨਾਂ ਨੇ ਦੇਖਿਆ ਹੋਣਾ ਵੀ ਡੈਨਵਰ ਦੇ ਵਿੱਚ ਹੀ ਹੋ ਰਹੀ ਸੀ ਗੇਮ, ਵੀ ਪਹਿਲੋਂ ਮੈਚ ਦੇ ਹਾਫ ਦੇ ਵਿੱਚ ਬੜਾ ਵਧੀਆ ਮੌਸਮ ਸੀਗਾ, ਪਰ ਉਸ ਤੋਂ ਬਾਅਦ ਦੇ ਵਿੱਚ ਇੰਨੀ ਕੁ ਜ਼ਿਆਦਾ ਬਰਫ਼ਬਾਰੀ ਉੱਥੇ ਹੋਈ ਵੀ ਖੇਡਣਾ ਵੀ ਉਹਨਾਂ ਦੇ ਲਈ ਔਖਾ ਜਿਹੜਾ ਉਹ ਹੋ ਗਿਆ ਸੀਗਾ। ਸੋ ਇਹ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਬਣ ਚੁੱਕੀ ਹੈਗੀ ਆ। ਸੋ ਇਹਦੇ ਕਰਕੇ ਹੁਣ ਤੱਕ ਰਿਪੋਰਟ ਹੋ ਰਿਹਾ ਵੀ 12 ਜਿਹੜੀਆਂ ਆ ਉਹ ਮੌਤਾਂ ਹੋ ਚੁੱਕੀਆਂ ਆ। 15 ਤੋਂ ਵੱਧ ਕਹਿੰਦੇ ਵੀ ਸਟਾਰਮ ਤੇ ਕੋਰਿਲੇਟਡ ਡੈਥਸ ਟੈਕਸਸ, ਲੂਜ਼ੀਆਨਾ, ਟੈਨੇਸੀ, ਪੈਨਸਿਲਵੇਨੀਆ, ਸਾਊਥ ਕੈਰੋਲੀਨਾ ਦੇ ਵਿੱਚ ਜਿਹੜੀਆਂ ਆ ਉਹ ਦਰਜ ਹੋਈਆਂ ਨੇ ਤੇ ਕਹਿੰਦੇ ਵੀ ਇਹ ਸਾਰੀਆਂ ਹਾਈਪੋਥਰਮੀਆ ਦੇ ਨਾਲ ਰਿਲੇਟਡ ਦੱਸੀਆਂ ਜਾਂਦੀਆਂ ਵੀ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਆ ਤੁਸੀਂ ਆਪਣੇ ਆਪ ਨੂੰ ਵਾਰਮ ਨਹੀਂ ਰੱਖ ਸਕਦੇ, ਗਰਮ ਨਹੀਂ ਰੱਖ ਸਕਦੇ, ਤਾਂ ਉਦੋਂ ਫਿਰ ਸਰੀਰ ਇੱਕ ਹਿਸਾਬ ਦੇ ਨਾਲ ਸ਼ਟ ਡਾਊਨ ਕਰ ਜਾਂਦਾ ਆ। ਸੋ ਕਹਿੰਦੇ ਵੀ ਕਈਆਂ ਨੂੰ ਹਾਈਪੋਥਰਮੀਆ ਹੋ ਗਿਆ, ਕਈ ਸਨੋ ਸ਼ਵਲ ਕਰ ਰਹੇ ਸੀਗੇ ਜਿਸ ਦੌਰਾਨ ਉਹਨਾਂ ਨੂੰ ਇੰਨੀ ਠੰਡ ਲੱਗੀ ਵੀ ਉਹਨਾਂ ਦੀ ਜਿਹੜੀ ਉਹ ਮੌਤ ਹੋਈ ਦੱਸੀ ਜਿਹੜੀ ਉਹ ਜਾ ਰਹੀ ਆ। 7.5 ਲੱਖ ਦੇ ਕਰੀਬ ਜਿਹੜੇ ਲੋਕ ਆ ਹਜੇ ਵੀ ਉਹ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਬਿਜਲੀ ਤੋਂ ਬਿਨਾਂ ਹੈਗੇ ਆ। 25 ਲੋਕਾਂ ਦੀ ਜਿਹੜੀ ਆ ਹੁਣ ਤੱਕ ਮੌਤ ਇਸ ਜੋ ਸਟਾਰਮ ਸੀ ਇਹਦੇ ਵਿੱਚ ਹੋ ਚੁੱਕੀ ਹੈਗੀ ਆ। ਅਗਲੀ ਖਬਰ ਵੱਲ ਚਲੀਏ, ਕਹਿੰਦੇ ਵੀ ਟਿਕਟੌਕ ਦੇ ਯੂਜ਼ਰਸ ਜੋ ਬੜੀ ਤੇਜ਼ੀ ਦੇ ਨਾਲ ਆਪਣੀਆਂ ਐਪਸ ਆ ਉਹ ਆਪਣੇ ਫੋਨ ਵਿੱਚੋਂ ਡਿਲੀਟ ਕਰ ਰਹੇ ਹੈਗੇ ਆ। ਕਹਿੰਦੇ ਵੀ 150% ਅੱਪ ਗਿਆ ਡਿਲੀਟਿੰਗ ਜੋ ਟਿਕਟੌਕ ਦਾ। ਕਾਰਨ ਕੀ ਆ ਵੀ ਯੂਐਸ ਦੇ ਨਾਲ ਜੁਆਇੰਟ ਵੈਂਚਰ ਹੋਇਆ ਹੈਗਾ, ਉਹਦੇ ਵਿੱਚ ਕਈ ਇੱਦਾਂ ਦੀਆਂ ਚੀਜ਼ ਪ੍ਰਾਈਵੇਸੀ ਦੇ ਤਹਿਤ ਐਡ ਕੀਤੀਆਂ ਗਈਆਂ ਜਿੱਥੋਂ ਕਹਿੰਦੇ ਵੀ ਪਤਾ ਲੱਗ ਸਕਦਾ ਵੀ ਬੰਦਾ ਕਿਹੜੇ ਮੂਲ ਦਾ ਹੈਗਾ, ਰੇਸ਼ੀਅਲ ਬੈਕਗਰਾਉਂਡ ਕੀ ਹੈਗੀ ਆ। ਮੁੜ ਕੇ ਉਹ ਆਈਸ ਜਾਂ ਹੋਮਲੈਂਡ ਸਿਕਿਉਰਿਟੀ ਜਾਂ ਕਿਸੇ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹ ਉਸ ਨੂੰ ਚੈੱਕ ਕਰ ਸਕਦੀਆਂ ਹੈਗੀਆਂ। ਕੁਛ ਜਿਹੜੇ ਯੂਜ਼ਰਸ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਇਹ ਨਵਾਂ ਜੁਆਇੰਟ ਵੈਂਚਰ ਆ
ਇਹਦੇ ਵਿੱਚ ਜਿਹੜੀ ਅਪਡੇਟਡ ਪ੍ਰਾਈਵੇਸੀ ਪਾਲਿਸੀ ਆ ਉਹ ਬਿਲਕੁਲ ਗਲਤ ਹੈਗੀ ਆ। ਡੇਲੀ ਐਵਰੇਜ ਜੋ ਯੂਐਸ ਯੂਜ਼ਰ ਜੋ ਡਿਲੀਟ ਕਰ ਰਿਹਾ ਟਿਕਟੌਕ ਐਪ ਨੂੰ, ਕਹਿੰਦੇ ਵੀ 150% ਇਨਕਰੀਜ਼ ਹੋਇਆ ਪਿਛਲੇ 5 ਦਿਨਾਂ ਦੇ ਵਿੱਚ। ਵੀਰਵਾਰ ਨੂੰ ਟਿਕਟੌਕ ਨੇ ਕਿਹਾ ਸੀ ਵੀ ਇਹਨਾਂ ਨੇ ਜੁਆਇੰਟ ਵੈਂਚਰ ਬਣਾ ਲਿਆ ਤਾਂ ਕਿ ਜਿਹੜੀ ਵੀਡੀਓ ਸ਼ੇਅਰਿੰਗ ਐਪ ਹੈਗੀ ਆ ਆਪਰੇਟ ਹੁੰਦੀ ਰਹੇ ਯੂਐਸਏ ਦੇ ਵਿੱਚ ਅੰਡਰ ਨਿਊ ਅਮਰੀਕਨ ਲੀਡਰਸ਼ਿਪ। ਦਾ ਕੰਪਨੀ ਨੇ ਐਡਮ ਪ੍ਰੈਸਰ ਜੋ ਸਾਬਕਾ ਟਿਕਟੌਕ ਦੇ ਹੈਡ ਆਫ ਆਪਰੇਸ਼ਨ ਆ ਉਹਨਾਂ ਨੂੰ ਸੀਈਓ ਵੀ ਜਿਹੜਾ ਆ ਚੁਣ ਲਿਆ ਹੈਗਾ ਆ। ਬਹੁਤ ਸਾਰੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਲੈਂਗੁਏਜ ਜਿਹੜੀ ਹੈਗੀ ਆ ਨਵੀਂ ਪਾਲਿਸੀ ਦੇ ਵਿੱਚ ਉਹਨੂੰ ਲੈ ਕੇ ਵੀ ਟਿਕਟੌਕ ਇਦਾਂ ਦਾ ਜਿਹੜਾ ਡਾਟਾ ਹੈ ਉਹ ਕਲੈਕਟ ਕਰ ਲੂਗੇ ਜਿਹਦੇ ਵਿੱਚ ਕਈ ਸੈਂਸਿਟਿਵ ਇਨਫੋਰਮੇਸ਼ਨ ਵੀ ਆ, ਜਿਸ ਤਰ੍ਹਾਂ ਤੁਹਾਡਾ ਐਥਨਿਕ ਓਰੀਜਨ ਕੀ ਹੈਗਾ, ਤੁਹਾਡਾ ਰੇਸ਼ੀਅਲ ਪ੍ਰੋਫਾਈਲ ਕੀ ਹੈਗਾ ਤੇ ਜੀ ਐਜ਼ ਵੈਲ ਐਜ਼ ਸੈਕਸ਼ੂਅਲ ਲਾਈਫ ਔਰ ਸੈਕਸ਼ੂਅਲ ਓਰੀਐਂਟੇਸ਼ਨ। ਸੋ ਇਦਾਂ ਦਾ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਸਟੇਟਸ, ਫਾਈਨੈਂਸ਼ੀਅਲ ਇਨਫੋਰਮੇਸ਼ਨ, ਇਹ ਤਾਂ ਸਾਰਾ ਕੁਝ ਹੀ ਆ। ਇਹ ਤਾਂ ਫਿਰ ਜੇ ਕੋਈ ਗਵਰਨਮੈਂਟ ਏਜੰਸੀ ਲੈਣਾ ਚਾਹੇ ਤਾਂ ਉਹ ਸਾਰੀ ਜਿਹੜੀ ਆ ਇਨਫੋਰਮੇਸ਼ਨ ਲੈ ਸਕਦੀ ਹੈਗੀ ਆ। ਇਸ ਕਰਕੇ ਬਹੁਤੇ ਲੋਕਾਂ ਨੇ ਟਿਕਟੌਕ ਵਾਲੀ ਜੋ ਹੈਗੀ ਆ ਐਪ ਉਸ ਨੂੰ ਡਿਲੀਟ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਹਰਜੋਤ ਸਿੰਘ ਜੀ, ਜੋ ਮਾਹੌਲ ਇੰਡੀਆ ਦੇ ਵਿੱਚ ਹੈ ਨਾ ਵੀ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਆਪਣੇ ਬਿਲੀਅਨੇਅਰ ਫਰੈਂਡਸ ਨੂੰ ਸਾਰਾ ਮੀਡੀਆ ਉਹਨਾਂ ਦੇ ਹੱਥੇ ਕਰ ਦਿੱਤਾ ਵੀ ਫਿਰ ਕੁਝ ਹੋਵੇ ਨਾ। ਅਮਰੀਕਾ ਵੀ ਉਸੇ ਰਾਹ ਦੇ ਉੱਤੇ ਤੁਰਿਆ ਆ। CBS ਹੋ ਗਿਆ, ਪੈਰਾਮਾਊਂਟ, ਹੋਰ ਪਤਾ ਨਹੀਂ ਕਿੰਨੇ ਜਿਹੜੇ ਇਦਾਂ ਦੇ ਪਲੇਟਫਾਰਮ ਤੇ ਟਿਕਟੌਕ ਵੀ ਕਿੰਨਾ ਕੋ ਗਿਆ ਆ। ਟਰੰਪ ਹੁਣਾਂ ਦੇ ਦੋਸਤਾਂ ਕੋਲ ਗਿਆ, ਉਹਨਾਂ ਨੂੰ ਹੀ ਦਵਾਇਆ ਇਹਨਾਂ ਨੇ। ਤੇ ਇਹ ਤਾਂ ਹੁਣ ਕਹਿੰਦੇ ਵੀ ਇਜ਼ਰਾਈਲੀ ਇੱਕ ਹਿਸਾਬ ਦੇ ਨਾਲ ਬਣ ਗਿਆ ਆ ਜਿਹੜਾ ਟਿਕਟੌਕ ਆ। ਅੱਗੇ ਤਾਂ ਚਾਈਨਾ ਨੂੰ ਕਹਿੰਦੇ ਵੀ ਡਰ ਸੀਗਾ ਵੀ ਇਨਫੋਰਮੇਸ਼ਨ ਨਾ ਚਲੀ ਜਾਵੇ। ਹੁਣ ਤਾਂ ਟਿਕਟੌਕ ਦੇ ਜ਼ਰੀਏ ਸਿੱਧੀ ਜਿਹੜੀ ਇਨਫੋਰਮੇਸ਼ਨ ਉੱਧਰ ਨੂੰ ਜਿਹੜੀ ਉਹ ਜਾ ਸਕਦੀ ਆ। ਹੁਣ ਬਹੁਤ ਸਾਰੇ ਜਿਹੜੇ ਯੂਜ਼ਰਸ ਆ ਉਹ ਇਹ ਕਮੈਂਟ ਕਰ ਰਹੇ ਆ, ਐਪਸਟੀਨ ਦਾ ਨਾਂ ਤੱਕ ਨਹੀਂ ਲਿਖਣ ਦਿੱਤਾ ਜਾ ਰਿਹਾ ਟਿਕਟੌਕ ਦੇ ਉੱਤੇ। ਅੱਜ ਵੈਸੇ ਵੀ ਟਿਕਟੌਕ ਜਿਹੜੀ ਉਹ ਚੱਲੀ ਨਹੀਂ, ਇਹਨਾਂ ਦੇ ਸਰਵਰਸ ਦਾ ਚੰਗਾ ਜਿਹੜਾ ਉਹ ਰੌਲਾ ਰੱਪਾ ਪੈ ਰਿਹਾ ਆ। ਚੇਂਜਸ ਜਿਹੜੇ ਉਹ ਆ ਰਹੇ ਆ ਉਸ ਨੂੰ ਜਿਹੜਾ ਉਹ ਲੈ ਕੇ ਉਹਨਾਂ ਕੰਪਨੀਆਂ ਨੇ ਜਿਨ੍ਹਾਂ ਨੇ ਟਰੰਪ ਹੁਣਾਂ ਦੀ ਕ੍ਰਿਪਟੋ ਦੇ ਵਿੱਚ ਪੈਸੇ ਲਏ ਆ, ਉਹਨਾਂ ਨੂੰ ਇਹ ਜਿਹੜੀ ਫਰਮ ਆ ਟਿਕਟੌਕ ਆ ਉਹ ਟਰੰਪ ਹੁਣਾਂ ਨੇ ਦਵਾ ਦਿੱਤੀ ਹੈਗੀ ਆ। ਸੋ ਐਪਸਟੀਨ ਫਾਈਲਸ ਦਾ ਰੌਲਾ ਰੱਪਾ ਘਟਿਆ ਜ਼ਰੂਰ ਹੈਗਾ, ਪਰ ਇਹਦਾ ਮਤਲਬ ਇਹ ਨਹੀਂ ਵੀ ਲੋਕੀ ਜਿਹੜੇ ਉਹ ਇਸ ਟਾਈਮ ਭੁੱਲ ਗਏ ਹੁਣ। ਉਧਰ ਗਵਰਨਰ ਗੈਵਿਨ ਨਿਊਸਮ ਨੇ ਹੁਣੇ ਪੋਸਟ ਕਰਕੇ ਕਿਹਾ ਵੀ ਕਹਿੰਦੇ ਵੀ ਇਟਸ ਟਾਈਮ ਟੂ ਇਨਵੈਸਟੀਗੇਟ। ਕਹਿੰਦੇ ਵੀ ਮੈਂ ਰਿਵਿਊ ਲਾਂਚ ਕਰਨ ਜਾ ਰਿਹਾ ਟਿਕਟੌਕ ਦਾ, ਵੀ ਕਿਤੇ ਸਟੇਟ ਦੇ ਲਾਅ ਨੂੰ ਵਾਇਲੇਟ ਤਾਂ ਨਹੀਂ ਕਰ ਰਿਹਾ, ਵੀ ਟਰੰਪ ਕ੍ਰਿਟੀਕਲ ਕੰਟੈਂਟ ਨੂੰ ਇਹ ਕਿਤੇ ਸੈਂਸਰ ਜਿਹੜੇ ਉਹ ਕਰ ਰਹੇ ਹੋਣ। ਸੋ ਰੌਲਾ ਰੱਪਾ ਜਿਹੜਾ ਆਲਰੇਡੀ ਜਿਹੜਾ ਉਹ ਪੈ ਚੁੱਕਾ ਆ। ਸੋ ਜਦੋਂ ਤੁਸੀਂ ਕਿਹਾ ਵੀ ਕਾਰਨ ਇਹੀ ਆ ਵੀ ਲੋਕਾਂ ਨੂੰ ਲੱਗ ਰਿਹਾ ਵੀ ਟਿਕਟੌਕ ਵੀ ਹੁਣ ਉਹਨਾਂ ਲੋਕਾਂ ਦੇ ਕੰਟਰੋਲ ਦੇ ਅਧੀਨ ਆ ਗਿਆ ਜਿਹੜਾ ਕੋਈ ਬੇਸਿਕਲੀ ਆਪਣੇ ਖਾਸ ਬੰਦਿਆਂ ਦੇ ਉਲਟ ਕੁਛ ਨਾ ਜਿਹੜਾ ਉਹ ਬੋਲ ਦਿੱਤਾ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ ਜੋ ਇਜ਼ਰਾਈਲ ਦੇ ਨਾਲ ਸੰਬੰਧਿਤ ਆ। ਕਹਿੰਦੇ ਇਜ਼ਰਾਈਲ ਦਾ ਜਿਹੜਾ ਆਖਰੀ ਹੋਸਟੇਸ ਸੀਗਾ ਉਹਦੀ ਜਿਹੜੀ ਬੋਡੀ ਆ ਉਹ ਹੁਣ ਇਜ਼ਰਾਈਲ ਦੇ ਵਿੱਚ ਪਹੁੰਚ ਗਈ ਹੈਗੀ ਆ। ਰੈਨ ਗਵਿਲੀ ਉਸ ਦੀ ਜਿਹੜੀ ਬੋਡੀ ਆ ਉਹ ਅੱਜ 843 ਦਿਨਾਂ ਬਾਅਦ ਇਜ਼ਰਾਈਲ ਨੂੰ ਹਮਾਸ ਵਾਲਿਆਂ ਨੇ ਸੌਂਪ ਦਿੱਤੀ ਹੈਗੀ ਆ। ਇਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਕਿਹਾ ਵੀ ਹਾਂ ਹਮਾਸ ਵਾਲਿਆਂ ਨੇ ਹੀ ਜਿਹੜੀ ਆ ਬੋਡੀ ਉਸ ਦੀ ਦਿੱਤੀ ਹੈਗੀ ਇਜ਼ਰਾਈਲ ਵਾਲਿਆਂ ਨੂੰ। ਰੈਨ ਗਵਿਲੀ 24 ਸਾਲਾਂ ਦਾ ਪੁਲਿਸ ਆਫੀਸਰ ਸੀ ਜਦੋਂ ਉਹ ਹਮਾਸ ਦੇ ਇਨਵੇਡਰਸ ਜਦੋਂ ਉੱਥੇ ਐਂਟਰ ਹੋਏ ਉਸ ਟਾਈਮ ਉਹ ਫਾਈਟ ਕਰਦਾ ਜਿਹੜਾ ਆ ਮਾਰਿਆ ਗਿਆ ਸੀ। 251 ਲੋਕਾਂ ਨੂੰ ਕਿਡਨੈਪ ਕੀਤਾ ਗਿਆ ਸੀ। ਕਈਆਂ ਦੇ ਜਿਹੜੇ ਰਿਮੇਨਸ ਆ ਉਹ ਵਾਪਸ ਕੀਤੇ ਗਏ ਹੈਗੇ ਆ। ਹੁਣ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਜਿਹੜੇ ਹਮਾਸ ਵਾਲੇ ਆ ਉਹ ਆਪਣੇ ਆਪ ਨੂੰ ਹਥਿਆਰਾਂ ਤੋਂ ਬਿਨਾਂ ਹੋ ਜਾਣ ਤੇ ਤਾਂ ਕਿ ਜਿਹੜੀ ਆ ਗਾਜ਼ਾ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਲਿਆਂਦੀ ਜਾ ਸਕੇ। ਜੀ, ਫੁਲਰਟਨ ਕੈਲੀਫੋਰਨੀਆ ਤੋਂ ਖਬਰ ਆ ਰਹੀ ਹੈ, ਇੱਕ ਮਾਂ ਆ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਇੱਕ ਵੀਡੀਓ ਜਿਹੜੀ ਉਸ ਦੀ ਸਾਹਮਣੇ ਆ ਗਈ ਜਦੋਂ ਗੱਡੀ ਡਰਾਈਵ ਕਰ ਰਹੀ ਸੀ। ਉਸ ਦਾ ਇੱਕ ਟੌਡਲਰ, ਉਸ ਦਾ ਛੋਟਾ ਜਿਹੜਾ ਬੱਚਾ 2 ਸਾਲ ਤੋਂ ਛੋਟਾ ਸੀ, ਉਹ ਗੱਡੀ ਦੇ ਵਿੱਚੋਂ ਸਮਹਾਉ ਬਾਹਰ ਜਿਹੜਾ ਉਹ ਡਿੱਗ ਪੈਂਦਾ ਆ। ਉਹ ਬ੍ਰੇਕ ਮਾਰਦੀ, ਝੱਟ ਦੇਣੀ ਉਹਨੂੰ ਫੜ ਕੇ ਜਿਹੜਾ ਉਹ ਵਾਪਸ ਬਿਠਾ ਲੈਂਦੀ ਆ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। 19 ਮਹੀਨੇ ਦਾ ਬੱਚਾ ਸੀਗਾ। ਚੱਲਦੀ ਉਸ ਦੀ ਗੱਡੀ ਦੇ ਵਿੱਚੋਂ ਸ਼ੀਸ਼ੇ ਥਾਣੀ ਜਿਹੜਾ ਉਹ ਬਾਹਰ ਡਿੱਗ ਗਿਆ ਸੀ। ਆਈਦਰ ਉਹਨੂੰ ਚੰਗੀ ਤਰ੍ਹਾਂ ਉਹਨੇ ਬੰਨਿਆ ਨਹੀਂ ਸੀਗਾ, ਓਬਵੀਅਸਲੀ ਨਹੀਂ ਸੀ ਬੰਨਿਆ, ਤਾਂ ਹੀ ਜਿਹੜਾ ਉਸ ਦੇ ਵਿੱਚੋਂ ਜਿਹੜਾ ਉਹ ਡਿੱਗ ਪਿਆ ਹੈਗਾ। ਪਿੱਛੇ ਵੀ ਗੱਡੀ ਆ ਰਹੀ ਸੀ, ਨਜ਼ਦੀਕ ਹੀ ਸੀਗੀ, ਪਰ ਉਸਨੇ ਸਮੇਂ ਸਿਰ ਜਿਹੜੀ ਬ੍ਰੇਕ ਇਹ ਮਾਰ ਲਈ। ਇਹ 20 ਜਨਵਰੀ ਦੀ ਘਟਨਾ ਜਿਹੜੀ ਉਹ
ਦੱਸੀ ਜਿਹੜੀ ਉਹ ਜਾਂਦੀ ਆ। ਤੇ ਕਹਿੰਦੇ ਵੀ 24 ਜਨਵਰੀ ਨੂੰ ਫਿਰ ਇੱਕ ਵਿਟਨੈਸ ਜਿਹੜਾ ਉਹ ਸਾਹਮਣੇ ਆਇਆ, ਜਿਨ੍ਹਾਂ ਨੇ ਫਿਰ ਇਨਫੋਰਮੇਸ਼ਨ ਨੂੰ ਦੇਖਦੇ ਹੋਏ ਆਇਡੈਂਟੀਫਾਈ ਕੀਤਾ ਵੀ ਇਹ ਕੌਣ ਆ। ਜੈਕਲਿਨ ਮੈਰੀ ਹਰਨਾਂਡez 35 ਸਾਲਾ, ਉਸ ਨੂੰ ਕਹਿੰਦੇ ਸਸਪੀਸ਼ਨ ਆਫ ਚਾਈਲਡ ਅਬਿਊਜ਼ ਦੇ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਗਿਆ ਆ। ਪੁਲਿਸ ਨੇ ਕਿਹਾ ਵੀ 19 ਮਹੀਨੇ ਦੇ ਇਸ ਬੱਚੇ ਨੂੰ ਉਹੀ ਸੱਟਾਂ ਲੱਗੀਆਂ ਸੀਗੀਆਂ ਜੇ ਤੁਸੀਂ ਕਿਸੇ ਗੱਡੀ ਦੇ ਵਿੱਚੋਂ ਡਿੱਗਦੇ ਆ, ਫਾਲ ਤੁਹਾਡਾ ਹੁੰਦਾ ਆ। ਤੇ ਕਹਿੰਦੇ ਵੀ ਇਲਾਕੇ ਦੇ ਹਸਪਤਾਲ ਦੇ ਵਿੱਚ ਉਸ ਦੀ ਟ੍ਰੀਟਮੈਂਟ ਕੀਤੀ ਗਈ ਆ ਤੇ ਉਹ ਫੁੱਲ ਰਿਕਵਰੀ ਜਿਹੜੀ ਆ ਉੱਦਾਂ ਕਰ ਜਾਵੇਗਾ। ਕਾਈਜ਼ਰ ਪਰਮਾਨੈਂਟ ਦੀਆਂ 31,000 ਦੇ ਕਰੀਬ ਜੋ EMPLOYEES ਹੈਗੇ, ਜਿਨ੍ਹਾਂ ਦੇ ਵਿੱਚ ਮੈਜੋਰਿਟੀ 'ਚ ਨਰਸ ਹੈ। ਯੂਨਾਈਟਿਡ ਨਰਸ ਐਸੋਸੀਏਸ਼ਨ ਆਫ ਕੈਲੀਫੋਰਨੀਆ, ਯੂਨੀਅਨ ਆਫ ਹੈਲਥ ਕੇਅਰ ਪ੍ਰੋਫੈਸ਼ਨਲਸ, ਉਹ ਕੱਲ੍ਹ ਤੋਂ ਸਟ੍ਰਾਈਕ ਦੇ ਉੱਤੇ ਹੈਗੇ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਨ ਫਰਾਂਸਿਸਕੋ, ਬੇ ਏਰੀਆ, ਓਕਲੈਂਡ ਮੈਡੀਕਲ ਸੈਂਟਰ, ਰੋਜ਼ਵਿਲ ਮੈਡੀਕਲ ਸੈਂਟਰ, ਸੈਂਟਾ ਕਲਾਰਾ ਮੈਡੀਕਲ ਸੈਂਟਰ, ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਨਰਸਿਸ ਆ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈਗੀ ਆ। ਉਹਨਾਂ ਦੀ ਡਿਮਾਂਡ ਇਹ ਆ ਵੀ ਉਹਨਾਂ ਦੀ ਜਿਹੜੀ ਸੈਲਰੀ ਆ ਵਧਾਈ ਜਾਵੇ ਤੇ ਉਹਨਾਂ ਦੀ ਜਿਹੜੀ ਵਰਕਿੰਗ ਕੰਡੀਸ਼ਨ ਆ ਉਹਦੇ ਵਿੱਚ ਸੁਧਾਰ ਲਿਆਂਦਾ ਜਾਵੇ, ਕਿਉਂਕਿ ਨਰਸਿਸ ਦੀਆਂ ਕਹਿੰਦੇ ਜ਼ਰੂਰਤ ਜ਼ਿਆਦੇ ਆ ਤੇ ਜੋ EMPLOYEES ਆ ਉਹ ਇਸ ਟਾਈਮ ਦੇ ਉੱਤੇ ਘੱਟ ਹੈਗੇ ਆ। ਕਾਈਜ਼ਰ ਨੇ ਐਤਵਾਰ ਨੂੰ ਇਹ ਦੱਸਿਆ ਸੀ ਵੀ ਉਹ ਬਾਰਗੇਨਿੰਗ ਟੇਬਲ ਦੇ ਉੱਤੇ ਬੈਠੇ ਆ। ਉਹਨਾਂ ਨੇ ਆਲਰੇਡੀ ਜਿਹੜੀ ਗੱਲਬਾਤ ਆ ਯੂਨੀਅਨ ਦੇ ਨਾਲ ਸ਼ੁਰੂ ਕਰ ਦਿੱਤੀ ਹੈਗੀ ਆ। ਅਜੇ ਤੱਕ ਕੀ ਸਮਝੌਤਾ ਹੋਇਆ ਇਹਦੇ ਬਾਰੇ ਨਹੀਂ ਪਤਾ ਚੱਲ ਸਕਿਆ, ਪਰ ਸਟ੍ਰਾਈਕ ਹਜੇ ਜਿਹੜੀ ਆ ਉਹ ਚੱਲ ਰਹੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਨੂੰ ਜਿਹੜਾ ਆਪਾਂ ਵੱਧਦੇ ਜਾਂਦੇ ਆ ਤਾਂ ਕਹਿੰਦੇ ਵੀ ਇਸ ਵਾਰ ਜਿਹੜਾ ਟੈਕਸ ਫਾਈਲਿੰਗ ਸੀਜ਼ਨ ਆ, CNN ਜਿਹੜਾ ਇਹ ਰਿਪੋਰਟ ਕਰ ਰਿਹਾ, ਕਹਿੰਦੇ ਵੀ ਫੈਡਰਲ ਟੈਕਸ ਰੀਫੰਡਸ ਜਿਹੜੇ ਆ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਵੱਡੇ ਜਿਹੜੇ ਉਹ ਹੋ ਸਕਦੇ ਆ, ਰਾਸ਼ੀ ਤੁਹਾਨੂੰ ਜਿਹੜੀ ਵਾਪਸ ਜ਼ਿਆਦਾ ਆ ਸਕਦੀ ਆ। ਪਿਛਲੇ ਸਾਲ ਕਹਿੰਦੇ ਵੀ ਐਵਰੇਜ ਰੀਫੰਡ $3167 ਜਿਹੜਾ ਉਹ ਬਣਿਆ ਸੀ, ਜਿਹੜੇ IRS ਦੇ ਫਾਈਲਿੰਗ ਸਟੈਟਿਸਟਿਕਸ ਆ। ਕਹਿੰਦੇ ਵੀ ਟ੍ਰੈਜਰੀ ਡਿਪਾਰਟਮੈਂਟ ਇਹ ਹੁਣ ਕਿਆਸ ਰਾਈ ਲਾ ਰਿਹਾ ਆ ਵੀ ਇਸ ਵਾਰ ਪਿਛਲੇ ਸਾਲ ਦੇ ਨਾਲੋਂ $1000 ਵੱਧ ਪਰ ਹਾਊਸਹੋਲਡ ਤੁਹਾਨੂੰ ਵਾਪਸ ਜਿਹੜਾ ਉਹ ਆਵੇਗਾ। ਕਹਿੰਦੇ ਵੀ ਇਹਦੇ ਵਿੱਚ ਦੋ ਮੁੱਖ ਕਾਰਨ ਨੇ ਵੀ ਕਾਂਗਰਸ ਨੇ ਜਿਹੜੇ ਨੰਬਰ ਆਫ ਨਵੇਂ ਤੇ ਜਿਹੜੇ ਐਕਸਪੈਂਡਡ ਟੈਕਸ ਬ੍ਰੇਕਸ ਆ ਟੈਕਸ ਈਅਰ 2025 ਦੇ ਲਈ ਉਹਨਾਂ ਨੂੰ ਪਹਿਲੋਂ ਦੇ ਨਾਲੋਂ ਵਧਾ ਦਿੱਤਾ ਹੈਗਾ ਆ। ਦੂਜਾ ਜਿਹੜਾ ਹੈ ਕਹਿੰਦੇ ਵੀ ਕਿਉਂਕਿ ਬਹੁਤੇ ਲੋਕਾਂ ਨੇ ਜਿਹੜੀ ਟੈਕਸ ਵਿਦ ਹੋਲਡਿੰਗ ਆ ਉਸ ਨੂੰ ਐਡਜਸਟ ਨਹੀਂ ਸੀ ਕੀਤਾ, ਉਹ ਪੁਰਾਣੇ ਜਿਹੜੀ ਆ ਉਹਦੇ ਹਿਸਾਬ ਦੇ ਨਾਲ ਤੁਹਾਡੇ ਟੈਕਸ ਕੱਟ ਹੁੰਦਾ ਗਿਆ, ਜੋ ਕਿ ਇਸ ਵਾਰ ਨਵੇਂ ਟੈਕਸ ਕੋਡ ਦੇ ਹਿਸਾਬ ਦੇ ਨਾਲ ਵੱਧ ਹੋਊਗਾ ਤੇ ਉਹ ਤੁਹਾਨੂੰ ਰਿਟਰਨ ਥੋੜਾ ਜਿਹਾ ਵੱਧ ਜਿਹੜਾ ਹੋ ਸਕਦਾ। ਸੋ ਕਹਿੰਦੇ ਵੀ ਐਵਰੇਜ $1000 ਦਾ ਵਾਧਾ ਤੁਹਾਨੂੰ ਟੈਕਸ ਰਿਟਰਨ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈਗਾ ਆ। ਸੋ ਟੈਕਸ ਲਾਇਬਿਲਿਟੀ ਤੁਹਾਡੀ 2025 ਦੇ ਲਈ ਘਟ ਗਈ ਸੀ, ਜਿਸ ਕਰਕੇ ਟੈਕਸ ਰਿਟਰਨ ਕਹਿੰਦੇ ਵੀ ਹੁਣ ਪਹਿਲਾਂ ਦੇ ਨਾਲੋਂ ਪਿਛਲੇ ਸਾਲ ਦੇ ਮੁਕਾਬਲੇ ਵੱਧ ਆਉਣ ਦੀ ਕਿਆਸ ਰਹੀ ਹੈਗੀ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਇੱਕ ਮਾਊਂਟਨ ਲਾਇਨ ਨੂੰ ਸਪੌਟ ਕੀਤਾ ਗਿਆ ਸੈਨ ਫਰਾਂਸਿਸਕੋ ਪੈਸੀਫਿਕ ਹਾਈਟ ਨੇਬਰਹੁੱਡ ਦੇ ਵਿੱਚ। ਛੋਟਾ ਜਿਹੜਾ ਸ਼ੇਰ ਆ ਕਹਿੰਦੇ ਵੀ ਉੱਥੇ ਦੇਖਿਆ ਗਿਆ ਹੈ, ਅਕੋਰਡਿੰਗ ਟੂ ਐਨੀਮਲ ਕੇਅਰ ਤੇ ਕੰਟਰੋਲ ਜੋ ਸੈਨ ਫਰਾਂਸਿਸਕੋ ਦੇ ਆ। ਲੈਫੀਅਟ ਪਾਰਕ ਦੇ ਲਾਗੇ ਛਾਗੇ ਇਹ ਦੇਖਿਆ ਗਿਆ, ਉੱਥੇ ਇੱਕ ਡੌਗ ਦਾ ਪਾਰਕ ਵੀ ਹੈਗਾ ਆ। ਆਫੀਸ਼ੀਅਲਸ ਨੇ ਕਿਹਾ ਜਿਹੜੇ ਮਾਊਂਟਨ ਲਾਇਨਸ ਹੁੰਦੇ ਆ ਉਹ ਕਈ ਵਾਰ ਰੈਜ਼ੀਡੈਂਸ਼ੀਅਲ ਏਰੀਏ 'ਚ ਆ ਜਾਂਦੇ ਆ। ਇਹ 1 ਸਾਲ ਦੇ ਕਰੀਬ ਓਲਡ ਦੱਸਿਆ ਜਾਂਦਾ ਹੈਗਾ ਤੇ ਕਹਿੰਦੇ ਵੀ ਲੱਗਦਾ ਆ ਵੀ ਲੋਸਟ ਹੋ ਗਿਆ ਤੇ ਕਨਫਿਊਜ਼ਡ ਆ। ਐਕਸਪਰਟ ਬਲੀਵ ਤੇ ਮਾਊਂਟਨ ਲਾਇਨ ਜੋ ਆ ਮੇ ਬੀ ਸਾਊਥ ਸਾਈਡ ਜੋ ਸੈਨ ਫਰਾਂਸਿਸਕੋ ਦੇ ਏਰੀਏ ਦੇ ਵਿੱਚ ਹੋਵੇ। ਸੋ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ, ਖਾਸ ਕਰਕੇ ਜਿਹੜੇ ਵਾਕ ਕਰਦੇ ਹੈਗੇ ਆ ਵੀ ਪਬਲਿਕ ਟ੍ਰੇਲਸ ਤੇ ਜਾਂਦੇ ਆ ਵੀ ਧਿਆਨ ਰੱਖੋ, ਕਿਉਂਕਿ ਇਹ ਡੈਡਲੀ ਐਨੀਮਲ ਹੈਗਾ। ਐਨੀਮਲ ਕੇਅਰ ਤੇ ਕੰਟਰੋਲ ਸੈਨ ਫਰਾਂਸਿਸਕੋ ਨੇ ਜੋ ਇਸ ਸੋਮਵਾਰ ਨੂੰ 3 ਵਜੇ ਤੋਂ ਪਹਿਲਾਂ ਜਿਹੜਾ ਆ ਸਪੌਟ ਕੀਤਾ ਸੀ, ਜਾਣੀ ਕਿ ਅੱਜ ਜਿਸ ਟਾਈਮ ਆਪਾਂ ਖਬਰਾਂ ਕਰ ਰਹੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਜੇ ਕਿਸੇ ਦੇ ਕੋਲ ਇਹਦੀ ਜਾਣਕਾਰੀ ਵੀ ਹੋਵੇ ਤਾਂ ਤੁਸੀਂ ਉਹਨਾਂ ਨੂੰ 415 554 9400 ਤੇ ਕਾਲ ਕਰ ਸਕਦੇ ਹੋ। ਜੀ, ਆਈਸ ਨੇ ਹੁਣੇ-ਹੁਣੇ ਜਿਹੜਾ ਉਹ ਦੱਸਿਆ ਆ, ਫੌਕਸ ਨਿਊਜ਼ ਰਿਪੋਰਟ ਜਿਹੜਾ ਉਹ ਕਰ ਰਿਹਾ, ਕਹਿੰਦੇ ਵੀ ਆਈਸ ਏਜੰਟਸ ਕੰਡਕਟ ਕਰਨਗੇ ਐਨਫੋਰਸਮੈਂਟ ਆਪਰੇਸ਼ਨ ਸੁਪਰ ਬਾਲ ਵਾਲੇ ਦਿਨ। ਰਾਸ਼ਟਰਪਤੀ ਟਰੰਪ ਨੇ ਆਲਰੇਡੀ ਸੁਪਰ ਬਾਲ ਇਸ ਸਾਲ ਉਸ ਨੂੰ ਬਾਈਕਾਟ ਜਿਹੜਾ ਉਹ ਕੀਤਾ। ਇੱਕ ਤਾਂ ਕਹਿੰਦੇ ਵੀ ਦੂਰ ਬੜੀ ਆ ਤੇ ਦੂਜਾ ਕਹਿੰਦੇ ਵੀ ਜਿਹੜੇ ਹਾਫ ਟਾਈਮ ਦੇ ਜਿਹੜੇ ਪਰਫਾਰਮਰ ਆ ਜਿਨ 'ਚ ਸਪੈਨਿਸ਼ ਬੋਲਣ ਵਾਲੇ ਕੋਈ ਸਿੰਗਰ ਜਿਹੜਾ ਉਹ ਹੈਗਾ ਆ ਉਹ ਸ਼ਾਇਦ ਪੋਰਟੋਰੀਕੋ ਅਮਰੀਕਾ ਦੀ ਉਹੀ ਇੱਕ ਟੈਰੀਟਰੀ ਆ, ਪਰ ਕਿਉਂਕਿ ਉਹ ਸਪੈਨਿਸ਼ ਬੋਲਦਾ ਆ ਇਸ ਲਈ ਕਹਿੰਦੇ ਵੀ ਬਾਈਕਾਟ ਉਹ ਕਰ ਰਹੇ ਆ।
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਅਸਿਸਟੈਂਟ ਸਕੱਤਰ ਆ ਪਬਲਿਕ ਅਫੇਅਰਸ ਦੀ ਟ੍ਰੇਸ਼ੀਆ ਮੈਕਲੌਫਲਿਨ, ਉਹਨਾਂ ਨੇ ਬਿਆਨ ਜਿਹੜਾ ਉਹ ਦਿੱਤਾ। ਕਹਿੰਦੇ ਵੀ DHS ਕਮਿਟਡ ਆ ਆਪਣੇ ਲੋਕਲ ਤੇ ਫੈਡਰਲ ਪਾਰਟਨਰਸ ਦੇ ਨਾਲ ਕੰਮ ਕਰਨ ਦੇ ਲਈ, ਤਾਂ ਜੋ ਸੁਪਰ ਬਾਲ ਸਾਰਿਆਂ ਦੇ ਲਈ ਸੁਰੱਖਿਅਤ ਜਿਹੜਾ ਉਹ ਹੋਵੇ। ਕਹਿੰਦੇ ਵੀ ਬਹੁਤ ਇੱਕ ਵੱਡਾ ਮੇਜਰ ਸਪੋਰਟਿੰਗ ਇਵੈਂਟ ਆ, ਜਿੱਦਾਂ ਵਰਲਡ ਕੱਪ ਵੀ ਹੁੰਦਾ ਆ। ਸਾਡਾ ਮਿਸ਼ਨ ਕਹਿੰਦੇ ਅਨਚੇਂਜਡ ਆ। ਸੋ ਕਹਿੰਦੇ ਵੀ ਆਈਸ ਤੁਹਾਨੂੰ ਵਿਜ਼ੀਬਲੀ ਪ੍ਰੈਜ਼ੈਂਟ ਨਜ਼ਰ ਆਊਗੀ ਲੈਵਾਈ ਸਟੇਡੀਅਮ ਦੇ ਜਿਹੜੀ ਉਹ ਬਾਹਰ ਗੇਮ ਤੋਂ ਪਹਿਲਾਂ, ਜਿਹੜੀ ਹੁਣ ਨਿਊ ਇੰਗਲੈਂਡ ਪੇਟਰੀਅਟਸ ਤੇ ਸਿਆਟਲ ਸੀਹੌਕਸ ਦੇ ਵਿੱਚ ਹੋਣੀ ਆ ਸੈਂਟਾ ਕਲਾਰਾ ਦੇ ਜਿਹੜੇ ਸਟੇਡੀਅਮ ਦੇ ਵਿੱਚ। ਸੋ ਉੱਥੇ ਕਹਿੰਦੇ ਵੀ ਆਈਸ ਦੀ ਜਿਹੜੀ ਆ ਉਹ ਤੁਹਾਨੂੰ ਪ੍ਰੈਜ਼ੈਂਸ ਨਜ਼ਰ ਜਿਹੜੀ ਉਹ ਜ਼ਰੂਰ ਆਵੇਗੀ। ਹੁਣ ਇਹਦੇ ਨਾਲ ਕੌਣ ਲੋਕ ਜਾਂਦੇ ਆ ਕੌਣ ਨਹੀਂ ਜਾਂਦੇ, ਉਹਦਾ ਕਿੰਨਾ ਕੁ ਅਸਰ ਪੈਂਦਾ ਆ ਉੱਥੋਂ ਦੇ ਜਾਣ ਵਾਲਿਆਂ ਦੇ ਉੱਤੇ, ਇਹ ਜਿਹੜਾ ਇੱਕ ਡਿਫਰੈਂਟ ਗੱਲ ਜਿਹੜੀ ਉਹ ਰਹੂਗੀ। ਪਰ ਓਬਵੀਅਸਲੀ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਬਹੁਤਾ ਤਾਂ ਜਿਹੜਾ ਹਰਜੋਤ ਸਿੰਘ ਜੀ ਅਸਰ ਜਿਹੜਾ ਇਸ ਖਬਰ ਦਾ ਜਿਹੜਾ ਉਹ ਹੋਊਗਾ। ਜਿੱਦਾਂ ਫੌਕਸ ਵਾਲੇ ਹੁਣ ਰਿਪੋਰਟ ਕਰ ਰਹੇ ਆ ਵੀ ਆਈਸ ਵਾਲਿਆਂ ਨੇ ਕਲੀਅਰ ਕੀਤਾ ਵੀ ਉਹ ਐਨਫੋਰਸਮੈਂਟ ਆਪਰੇਸ਼ਨ ਕਰਨਗੇ ਸੁਪਰ ਬਾਲ ਸੰਡੇ ਵਾਲੇ ਦਿਨ। ਜੀ। ਜਿਸ ਹਿਸਾਬ ਦੇ ਨਾਲ ਆਈਸ ਦੇ ਸੰਬੰਧ ਦੇ ਵਿੱਚ ਰੈਲੀਜ਼ ਹੋ ਰਹੀਆਂ, ਲੋਕਲੀ ਵੀ ਕਾਫੀ ਰੈਲੀਜ਼ ਹੋ ਰਹੀਆਂ। ਬੇ ਏਰੀਏ ਦੇ ਵਿੱਚ ਵੀ ਰੈਲੀ ਹੋਈ ਸੀ ਤੇ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਕਾਫੀ ਵੱਡੀ ਰੈਲੀ ਵੀਕਐਂਡ ਦੇ ਦੌਰਾਨ ਹੋਈ ਹੈਗੀ ਆ ਐਤਵਾਰ ਨੂੰ, ਜਿੱਥੇ ਹਾਈਵੇ 41 ਦੇ ਲਾਗੇ ਜੋ ਆ ਹਮੇਸ਼ਾ ਜਿੱਥੇ ਪ੍ਰੋਟੈਸਟ ਹੁੰਦੇ ਹੈਗੇ ਆ। ਕਹਿੰਦੇ ਹੰਡਰਡਸ ਆਫ ਪੀਪਲ ਗੈਦਰ ਐਟ ਰਿਵਰ ਪਾਰਕ ਸ਼ਾਪਿੰਗ ਸੈਂਟਰ ਜੋ ਫ੍ਰਿਜ਼ਨੋ ਦਾ ਹੈਗਾ ਆ ਟੂ ਪ੍ਰੋਟੈਸਟ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ। ਜਦੋਂ ਤੋਂ ਹੀ ਐਲੈਕਸ ਜੈਫਰੀ ਪ੍ਰੈਟੀ ਜਿਹੜਾ 37 ਸਾਲਾਂ ਦਾ, ਜਿਹਦੀ ਗੋਲੀ ਮਾਰ ਕੇ ਹੱਤਿਆ ਹੋਈ ਸੀ, ਜਿਹੜੇ ਪ੍ਰੋਟੈਸਟਰਸ ਆ ਉਹਨੀ ਲਾਈਨਾਂ ਬਣਾਈਆਂ ਹੋਈਆਂ ਸੀਗੀਆਂ ਸ਼ਾਪਿੰਗ ਸੈਂਟਰ ਦੇ ਆਲੇ ਦੁਆਲੇ ਤੇ ਸਾਈਨ ਉਹਨਾਂ ਨੇ ਫੜੇ ਹੋਏ ਸੀ, ਫਰੋਮ ਦਾ ਵੇ ਟੂ ਮਿਨੀਐਪੋਲਿਸ ਸਟਾਪ ਆਈਸ ਟੈਰਰ। ਸੋ ਜਸਟਿਸ ਫॉर ਰੇਨੇ ਨਿਕੋਲ ਗੁੱਡ ਤੇ ਨਾਲ ਜਸਟਿਸ ਫॉर ਐਲੈਕਸ ਜੈਫਰੀ। ਐਲੈਕਸ ਪ੍ਰੈਟੀ ਜੀ। ਤੇ ਹਰਜੋਤ ਸਿੰਘ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਣੇ ਮਾਰਕੀਟਸ ਦਾ ਜੇ ਦੱਸਦੇ ਜਾਈਏ, ਅੱਜ ਡਾਊ ਜੋਨ 300 ਤੇ 14 ਪੁਆਇੰਟ ਵੱਧ ਕੇ 49,412, S&P 35 ਪੁਆਇੰਟ ਵੱਧ ਕੇ 6950, ਨੈਸਡੈਕ 100 ਪੁਆਇੰਟ ਵੱਧ ਕੇ 23,601 ਤੇ ਬੰਦ ਹੋਇਆ। ਸੋਨੇ ਦਾ ਭਾਅ $5,060 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ, 10 ਈਅਰ ਯੀਲਡ 4.2%। ਬਿਟਕੋਇਨ ਦੇ ਵਿੱਚ ਇਹ 88,470 ਤੇ ਇਥੀਰੀਅਮ 2900 ਤੇ $32 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 85 ਪੈਸੇ। $1 ਦੇ ਬਰਾਬਰ ਇੰਡੀਆ ਦੇ $91 ਤੇ 71 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।